ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਫਰਵਰੀ ਦਾ ਦਿਨ 1849 ਗੁਜਰਾਤ 'ਚ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ। 13 ਜਨਵਰੀ 1849 ਦੇ ਦਿਨ ਚੇਲੀਆਂਵਾਲਾ ਦੀ ਲੜਾਈ 'ਚ ਸਿੱਖ ਫੌਜਾਂ ਜੇਤੂ ਰਹੀਆਂ ਸਨ। ਅਗਲੀ ਲੜਾਈ 21 ਫਰਵਰੀ 1849 ਦੇ ਦਿਨ ਗੁਜਰਾਤ ਸ਼ਹਿਰ ਦੇ ਬਾਹਰ ਲੜੀ ਗਈ। ਇਸ ਲੜਾਈ ਵੇਲੇ ਚਤਰ ਸਿੰਘ ਦਾ ਸਾਥ ਦੇਣ ਵਾਸਤੇ ਅਫਗਾਨ ਫੌਜਾਂ ਵੀ ਪੁੱਜੀਆਂ ਸਨ, ਪਰ ਐਨ ਮੌਕੇ ਤੇ ਫੌਜਾਂ ਬਿਨਾਂ ਲੜੇ ਵਾਪਸ ਚਲੀਆਂ ਗਈਆਂ। ਹੁਣ ਸਿੱਖ ਇਕੱਲੇ ਲੜ ਰਹੇ ਸਨ। ਉਹਨਾਂ ਕੋਲ ਲੜਨ ਵਾਸਤੇ ਸਿਰਫ ਤਲਵਾਰਾਂ ਸਨ। ਇਸ ਵਾਰ ਬ੍ਰਿਟਿਸ਼ ਫੌਜ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਉਹ ਆਪਣੀਆਂ ਸਾਰੀਆਂ ਤੋਪਾਂ ਵੀ ਨਾਲ ਲਿਆਏ ਸਨ। ਦਰਅਸਲ ਇਹ ਤੋਪਾਂ ਦੀ ਜੰਗ ਸੀ ਜਿਸ 'ਚ ਸਿੱਖ ਫੌਜਾਂ ਉਹਨਾਂ ਦਾ ਮੁਕਾਬਲਾ ਨਹੀਂ ਸਨ ਕਰ ਸਕਦੀਆਂ। ਤੋਪਾਂ ਤੇ ਬੰਦੂਕਾਂ ਨਾਲ ਲੈਸ ਅੰਗਰੇਜ਼ ਫੌਜੀਆਂ ਨਾਲ ਤਲਵਾਰਾਂ ਵਾਲੇ ਸਿੱਖ ਕਿੰਨਾ ਕੁ ਚਿਰ ਲੜ ਸਕਦੇ ਸਨ। ਜਦ ਅੰਗਰੇਜ਼ਾਂ ਨੇ ਵੇਖਿਆ ਕਿ ਸਿੱਖ ਫੌਜਾਂ ਦੀ ਗਿਣਤੀ ਬਹੁਤ ਹੀ ਨਹੀਂ ਹੈ ਤਾਂ ਉਹਨਾਂ ਕੋਲ ਅਸਲਾ ਵੀ ਬਹੁਤ ਥੋੜ੍ਹਾ ਹੈ, ਤਾਂ ਉਹਨਾਂ ਨੇ ਸਿੱਖਾਂ ਨੂੰ ਸਾਰੇ ਪਾਸੇ ਤੋਂ ਘੇਰਾ ਪਾ ਲਿਆ ਤੇ ਸਿੱਖਾਂ ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਆਂ ਦੀ ਬੌਛਾਰ ਤੋਂ ਬਚਣ ਵਾਸਤੇ ਸਿੱਖ ਫੌਜੀ ਇੱਧਰ ਉੱਧਰ ਭੱਜੇ। ਬ੍ਰਿਟਿਸ਼ ਫੌਜੀਆਂ ਨੇ ਦੌੜਦੇ ਸਿੱਖ ਫੌਜੀਆਂ ਦਾ ਪਿੱਛਾ ਕੀਤਾ। ਕਈ ਅੰਗਰੇਜ਼ਾਂ ਨੇ ਇਕੱਲੇ ਸਿੱਖ ਨੂੰ ਘੇਰ ਕੇ ਮਾਰਿਆ। ਬ੍ਰਿਟਿਸ਼ ਫੌਜਾਂ ਨੇ ਇੱਕ ਵੀ ਸਿੱਖ ਨੂੰ ਗ੍ਰਿਫਤਾਰ ਨਾ ਕੀਤਾ। ਉਹਨਾਂ ਨੂੰ ਚੇਲੀਆਂਵਾਲਾ ਦਾ ਇੰਨਾ ਗੁੱਸਾ ਸੀ ਕਿ ਉਹ ਜ਼ਖਮੀ ਪਏ ਸਿੱਖਾਂ ਨੂੰ ਵੀ ਗੋਲੀਆਂ ਮਾਰ-ਮਾਰ ਕੇ ਮਾਰਦੇ ਰਹੇ। ਗੋਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਪਏ ਸਿੱਖਾਂ ਨੂੰ ਤਲਵਾਰਾਂ ਨਾਲ ਵੀ ਵੱਢਿਆ ਗਿਆ। ਬ੍ਰਿਟਿਸ਼ ਫੌਜਾਂ ਨੇ ਬੜੀ ਬੇਰਹਿਮੀ ਨਾਲ ਆਪਣੀ ਪਿਛਲੀ ਹਾਰ ਦਾ ਗੁੱਸਾ ਕੱਢਿਆ। ਬ੍ਰਿਟਿਸ਼ ਫੌਜਾਂ ਨੇ ਇਸ ਦਿਨ 3 ਤੋਂ 5,000 ਤੱਕ ਸਿੱਖ ਕਤਲ ਕੀਤੇ। ਇਹ ਸੀ ਬ੍ਰਿਟਿਸ਼ ਫੌਜ ਦੀ ਬਹਾਦਰੀ ਤੇ ਉਹਨਾਂ ਦੀ ਇਨਸਾਨੀਅਤ। 1921 ਨਨਕਾਣਾ ਸਾਹਿਬ 'ਚ ਫੌਜ ਤੇ ਹਜ਼ਾਰਾਂ ਸਿੱਖ ਵੀ ਪੁੱਜੇ। ਅੰਗਰੇਜ਼ਾਂ ਨੇ ਗੁਰਦੁਆਰਾ ਸਿੱਖਾਂ ਵਾਲੇ ਕੀਤਾ। 20 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਕਤਲੇਆਮ ਦੀ ਖਬਰ ਜਦ ਸਿੱਖਾਂ ਨੂੰ ਮਿਲੀ ਤਾਂ ਸਰਕਾਰ ਨੇ ਸਭ ਗੱਡੀਆਂ ਬੱਸਾਂ ਬੰਦ ਕਰ ਦਿੱਤੀਆਂ, ਪਰ ਹਜ਼ਾਰਾਂ ਸਿੱਖ ਪੈਦਲ ਖੇਤਾਂ 'ਚੋਂ ਹੁੰਦੇ ਹੋਏ ਪੁੱਜੇ। ਕਰਤਾਰ ਸਿੰਘ ਝੱਬਰ ਦਾ ਜੱਥਾ ਸਭ ਤੋਂ ਪਹਿਲਾਂ ਪੁੱਜਾ। ਨਨਕਾਣਾ ਸਾਹਿਬ ਦੇ ਬਾਹਰ ਉਹਨਾਂ ਨੂੰ ਸਰਦਾਰ ਬਹਾਦਰ ਮਹਿਤਾਬ ਸਿੰਘ ਘੋੜੇ ਤੇ ਆ ਕੇ ਮਿਲੇ ਤੇ ਦੱਸਿਆ ਕਿ ਫੌਜ ਨੇ ਗੁਰਦੁਆਰੇ ਨੂੰ ਘੇਰ ਲਿਆ ਹੈ ਤੇ ਉੱਥੇ ਨਹੀਂ ਜਾਣਾ ਚਾਹੀਦਾ। ਝੱਬਰ ਨੇ ਕਿਹਾ ਕਿ ਅਸੀਂ ਗੁਰਦੁਆਰੇ ਜ਼ਰੂਰ ਜਾਵਾਂਗੇ। ਉਹਨਾਂ ਕਿਹਾ ਕਿ ਤੁਸੀਂ ਕਮਿਸ਼ਨਰ ਨਾਲ ਗੱਲ ਕਰ ਲਓ, ਅਸੀਂ ਉਹਨਾਂ ਚਿਰ ਰੁਕ ਜਾਂਦੇ ਹਾਂ। ਇਸ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਵਾਪਸ ਚਲੇ ਗਏ ਤੇ ਕਮਿਸ਼ਨਰ ਨੂੰ ਜਾ ਕੇ ਸਮਝਾਇਆ ਕਿ ਸਿੱਖਾਂ ਦਾ ਹੜ੍ਹ ਆ ਜਾਣ ਮਗਰੋਂ ਹਾਲਾਤ ਕੰਟਰੋਲ ਹੇਠ ਨਹੀਂ ਆ ਸਕਣਗੇ, ਇਸ ਕਰਕੇ ਗੁਰਦੁਆਰੇ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਦੇਣਾ ਠੀਕ ਰਹੇਗਾ। ਫੌਜ ਨੇ ਫਿਰ ਵੀ ਉਹਨਾਂ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇੰਨੀਆਂ ਸ਼ਹੀਦੀਆਂ ਮਗਰੋਂ ਮੌਤ ਦਾ ਡਰ ਕਿਸੇ ਸਿੱਖ ਨੂੰ ਰੋਕ ਨਾ ਸਕਿਆ। ਫੌਜ ਕੋਈ ਵੀ ਖਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ ਸੀ, ਇਸ ਕਰਕੇ ਸਰਕਾਰ ਨੇ ਨਨਕਾਣਾ ਸਾਹਿਬ ਦਾ ਇੰਤਜ਼ਾਮ ਇੱਕ ਆਰਜ਼ੀ ਕਮੇਟੀ ਬਣਾ ਕੇ ਉਸ ਨੂੰ ਦੇ ਦਿੱਤਾ। 1924 ਜੈਤੋ 'ਚ ਸ਼ਹੀਦੀ ਜੱਥੇ ਤੇ ਗੋਲੀ ਚਲਾ ਕੇ ਅਣਗਿਣਤ ਸਿੱਖ ਸ਼ਹੀਦ ਕੀਤੇ ਗਏ। ਜੈਤੋ 'ਚ ਅਖੰਡ ਪਾਠ ਰੋਕੇ ਜਾਣ ਵਿਰੁੱਧ ਲੱਗੇ ਮੋਰਚੇ 'ਚ 4 ਮਹੀਨੇ ਤੋਂ ਵੱਧ ਦਾ ਸਮਾਂ ਜੱਥਿਆਂ ਵੱਲੋਂ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋਜਹਿਦ ਨੂੰ ਤੇਜ਼ ਕਰਨ ਵਾਸਤੇ ਫੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ 'ਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜੱਥਾ ਭੇਜਿਆ ਜਾਏਗਾ। ਇਸ ਜੱਥੇ ਨੇ 9 ਫਰਵਰੀ 1924 ਦੇ ਦਿਨ ਅਕਾਲ ਤਖਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪੁੱਜਣਾ ਸੀ। 9 ਫਰਵਰੀ ਦੇ ਦਿਨ ਜਦੋਂ ਇਹ ਜੱਥਾ ਅਕਾਲ ਤਖਤ ਸਾਹਿਬ ਤੋਂ ਚੱਲਿਆ ਤਾਂ ਇਸ ਨੂੰ ਵਿਦਾਇਗੀ ਦੇਣ ਵਾਸਤੇ 30,000 ਸਿੱਖ ਦਰਬਾਰ ਸਾਹਿਬ ਪੁੱਜੇ। ਜੱਥਾ ਵੱਖ-ਵੱਖ ਪੜਾਅ ਕਰਦਾ 20 ਫਰਵਰੀ ਦੇ ਦਿਨ ਬਰਗਾੜੀ ਰਿਆਸਤ ਫਰੀਦਕੋਟ ਪੁੱਜਾ। ਅਗਲੇ ਦਿਨ 21 ਫਰਵਰੀ 1924 ਨੂੰ ਜਦੋਂ ਜੱਥਾ ਜੈਤੋ ਪੁੱਜਾ ਤਾਂ ਵਿਲਸਨ ਜਾਨਸਨ ਨੇ ਫੌਜ ਨੂੰ ਜੱਥੇ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਗੋਲੀ ਨਾਲ ਦਰਜਨਾਂ ਸਿੱਖ ਸ਼ਹੀਦ ਹੋ ਗਏ ਤੇ 200 ਤੋਂ ਵੱਧ ਜ਼ਖਮੀ ਹੋ ਗਏ। ਇਨ੍ਹਾਂ 'ਚ ਮਰਦ, ਔਰਤਾਂ ਤੇ ਬੱਚੇ ਵੀ ਸਨ। ਇੱਕ ਸੋਮੇ ਮੁਤਾਬਕ ਅੰਗਰੇਜ਼ੀ ਫੌਜ ਨੇ 27,000 ਕਾਰਤੂਸ ਚਲਾਏ ਤੇ ਜੇਕਰ ਗੋਲੀ ਵਿੱਚ ਫਸ ਜਾਣ ਕਾਰਨ ਮਸ਼ੀਨ ਗਨ ਨਾ ਰੁਕਦੀ ਤਾਂ ਪਤਾ ਨਹੀਂ ਕਿੰਨੀਆਂ ਹੋਰ ਸ਼ਹੀਦੀਆਂ ਹੋ ਜਾਣੀਆਂ ਸਨ। ਗੋਲੀ ਚੱਲਣੀ ਬੰਦ ਹੋਣ ਮਗਰੋਂ ਪੁਲਿਸ ਅਤੇ ਫੌਜ ਨੇ ਜੱਥੇ ਦੇ ਮੈਂਬਰਾਂ ਤੇ ਆਮ ਲੋਕਾਂ ਜੋ ਜੱਥੇ ਨੂੰ ਵੇਖ ਰਹੇ ਸਨ ਤੇ ਵੀ ਲਾਠੀਚਾਰਜ ਕੀਤਾ ਤੇ ਜਦੋਂ ਤੱਕ ਸਾਰਾ ਜੱਥਾ ਬੁਰੀ ਤਰ੍ਹਾਂ ਜ਼ਖਮੀ ਜਾਂ ਬੇਹੋਸ਼ ਨਾ ਹੋ ਗਿਆ ਪੁਲਿਸ ਡਾਂਗਾਂ ਭਰਾਉਂਦੀ ਰਹੀ। ਗੋਲੀ ਚੱਲਣ ਦੀ ਹਰ ਪਾਸੇ ਤੋਂ ਜ਼ਬਰਦਸਤ ਨਿੰਦਾ ਹੋਈ। ਦੁਨੀਆ ਭਰ ਦੇ ਅਖਬਾਰਾਂ ਨੇ ਇਸ ਸੰਬੰਧੀ ਖਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜਾਨਸਨ ਨੂੰ ਜਨਰਲ ਡਾਇਰ ਦਾ ਵਾਰਸ ਆਖਿਆ। 21 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਭੇਜ ਸਿੰਘ ਪੁੱਤਰ ਭਾਈ ਸੁਰਜੀਤ ਸਿੰਘ ਵਾਸੀ ਜਸਪਾਲ ਅੰਮ੍ਰਿਤਸਰ, ਨਛੱਤਰ ਸਿੰਘ ਉਰਫ ਭੋਗੜ ਪੁੱਤਰ ਸਰਦਾਰਾ ਸਿੰਘ ਕੈਰੋਵਾਲ ਕਲਾਂ ਤੇ ਪ੍ਰਗਟ ਸਿੰਘ ਸਮਰਾ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਫਰਵਰੀ ਦਾ ਦਿਨ।